ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 37। ਵਹੁਟੀ ਦਾਜ ਤੇ ਪੱਕੀਆਂ ਪਕਾਈਆਂ ਦੇਗਾਂ ਲੈ ਕੇ ਜੰਝ ਜਦੋਂ ਨਿੱਕੇ ਪਿੰਡ ਪਰਤੀ, ਅੱਗੇ ਰਜਵਾਹ ਦੇ ਪੁਲ ਉੱਤੇ ਸਕੀਨਾ ਮੋਚਣ ਖਲੋਤੀ ਸੀ। ਉਹਨੇ ਖਾਲਦ ਨੂੰ ਦੱਸਿਆ, ਲਾਰੀ ਨੂੰ ਨਾ ਜਾਣ ਦਿਆ ਜੇ, ਖੁਰੇ ਮਾਸੀ ਉਹਨਾਂ ਨੂੰ ਸ਼ਹਿਰ ਲੈ ਜਾਣਾ ਪਵੇ। ਕੀ ਹੋਇਆ ਮਾਂ ਜੀ ਨੂੰ? ਖਾਲਦ ਦਾ ਤਰਾਹ ਨਿਕਲ ਗਿਆ। ਪਹਿਲੋਂ ਉੱਚੀ ਉੱਚੀ ਯੂਨਸ ਯੂਨਸ ਪੁਕਾਰਦੇ ਰਹੇ, ਫੇਰ ਬੇਹੋਸ਼ ਹੋ ਗਏ। ਹੋਸ਼ ਆਉਂਦਾ ਤੇ ਯੂਨਸ ਯੂਨਸ ਆਖ ਕੇ ਫੇਰ ਬੇਹੋਸ਼ ਹੋ ਜਾਂਦੇ ਨੇ। ਹਾਲਤ ਠੀਕ ਨਹੀਂ। ਆਪਾ ਵੀ ਲਾਰੀਓ ਲੈ ਆਏ ਸੀ। ਉਹਨੇ ਸਾਰੀ ਗੱਲ ਸੁਣ ਲਈ। ਆਖਣ ਲੱਗੀ, ਸਾਰੀ ਦੁਨੀਆ ਭੁੱਲ ਸਕਦੀ ਏ, ਭੈਣ ਭਰਾ ਵੀ ਵਿਆਹ ਦੇ ਰੌਲੇ ਵਿੱਚ ਭੁੱਲ ਸਕਦੇ ਨੇ, ਪਰ ਮਾਂ ਕਿਵੇਂ ਭੁੱਲ ਸਕਦੀ ਏ? ਫਿਰ ਉਹਨੇ ਸਕੀਨਾ ਨੂੰ ਆਖਿਆ, ਤੂੰ ਵਹੁਟੀ ਨੂੰ ਘਰ ਲੈ ਆਵੀਂ, ਮੈਂ ਚੱਲੀ ਆਂ। ਇਹ ਆਖ ਕੇ ਉਹ ਛੇਤੀ ਛੇਤੀ ਘਰ ਨੂੰ ਟੁਰ ਪਈ। ਖਾਲਦ ਵੀ ਲਾਰੀ ਵਾਲੇ ਨੂੰ ਉਡੀਕਣ ਦਾ ਤੇ ਬਾਸੂ ਨੂੰ ਸਭ ਕੁਝ ਸੌਂਪ ਕੇ ਆਪਾ ਦੇ ਮਗਰੇ ਮਗਰ ਘਰ ਆ ਗਿਆ। ਸੁਹਾਗ ਦੀ ਰਾਤ ਉਹਦੀ ਸ਼ਹਿਰ ਵਿੱਚ ਲੰਘੀ। ਡਾਕਟਰ ਆਖਿਆ, ਦਿਮਾਗ ਉੱਤੇ ਸਦਮੇ ਦਾ ਅਸਰ ਏ, ਅਸੀਂ ਸਕੂਨ ਤੇ ਨੀਂਦਰ ਦੀਆਂ ਦਵਾਈ ਟੀਕੇ ਹੀ ਦੇ ਸਕਨੇ ਆਂ, ਤੁਸੀਂ ਅੱਲਾ ਤੋਂ ਦੁਆ ਮੰਗੋ। ਅਨੂ ਤੇ ਚਾਚੀ ਨਾਲ ਆਏ ਸਨ। ਧੰਮੀ ਵੇਲੇ ਛੇਤੀ ਪਰਤ ਆਉਣ ਦਾ ਕਾਰਾ ਕਰਕੇ ਅਨੂ ਪਿੰਡ ਟੁਰ ਗਿਆ ਭਈ ਜਾ ਕੇ ਸਾਰਿਆਂ ਨੂੰ ਤਸੱਲੀ ਦੇਵੇ। ਪਰ ਦੂਜੀ ਸਵੇਰੇ ਮੀਆਂ ਅਬਦਲ ਸਾਈਕਲ ਉੱਤੇ ਆ ਗਿਆ। ਉਹਨੂੰ ਆਪਾ ਪਤਾ ਕਰਨ ਲਈ ਗਲਿਆ ਸੀ। ਖਾਲਦ ਆਖਿਆ, ਤੂੰ ਮੂੰਹ ਹਨੇਰੇ ਦਾ ਟੁਰਿਆ, ਭੁੱਖਾ ਬਾਣਾ ਹੋਣਾ ਏ, ਚੱਲ ਆ ਮੇਰੇ ਨਾਲ ਕਿਧਰੋਂ ਨਾਸ਼ਤਾ ਕਰ ਆਵੀਏ। ਉਸ ਆਖਿਆ, ਤੂੰ ਤੇ ਚਾਚੀ ਸਾਰੀ ਰਾਤ ਦੇ ਭੁੱਖੇ ਬਾਣੇ ਤੇ ਜਾਗਦੇ ਰਹੇ ਹੋ, ਤੁਸੀਂ ਹੁਣ ਨਾਸ਼ਤਾ ਕਰਕੇ ਕਿਧਰੇ ਆਰਾਮ ਕਰ ਲਵੋ। ਮਾਂ ਜੀ ਦੇ ਕੋਲ ਹੁਣ ਮੈਂ ਰਹਿਣਾ। ਹਸਪਤਾਲ ਵਿੱਚ ਮੀਆਂ ਅਬਦਲ ਦਾ ਕੋਈ ਜਾਣੂ ਬੰਦਾ ਸੀ, ਜਿਹਨੇ ਮੀਆਂ ਅਬਦਲ ਨੂੰ ਆਪਣੇ ਨਾਲ ਨਾਸ਼ਤੇ ਦੀ ਸੁਲਾਹ ਮਾਰੀ। ਮੀਆਂ ਅਬਦਲ ਆਖਿਆ, ਨਿਰੀ ਸੁਲਾਹ ਹੀ ਪਿਆ ਮਾਰਨਾ ਹੈ ਕਿ ਖਾਣ ਨੂੰ ਕੁਝ ਹੈ ਵੀ ਆ? ਬੰਦੇ ਆਖਿਆ, ਮੀਆਂ ਤੂੰ ਫਿਕਰ ਨਾ ਕਰ, ਆ ਜਾ। ਤੇ ਮੀਆਂ ਅਬਦਲ ਇਹ ਆਖਦਿਆਂ ਹੋਇਆਂ ਭਈ ਮੰਗ ਕੇ ਖਾਣ ਵਿੱਚ ਸਾਨੂੰ ਕਾਹਦੀ ਸੰਗਾਂ, ਜੁਟ ਗਿਆ। ਚਾਚੀ ਆਖਿਆ, ਮੈਂ ਕੁਝ ਨਹੀਂ ਖਾਣਾ ਪੀਣਾ, ਮੈਨੂੰ ਅੱਗੇ ਕੱਲ੍ਹ ਦੇ ਖਾਧੇ ਗੋਸ਼ਤ ਪਾਰੋਂ ਢਿੱਡ ਵਿੱਚ ਜਰੇ ਜਰੇ ਵੱਟ ਪੈਂਦਾ ਏ, ਕਿਧਰੇ ਧੁੱਪੇ ਜਾ ਕੇ ਜ਼ਰਾ ਲੰਮੀ ਪੈਂਦੀ ਹੈ, ਤੂੰ ਕੁਝ ਖਾ ਪੀ ਆ। ਖਾਲਦ ਬਾਜ਼ਾਰ ਟੁਰ ਗਿਆ ਤੇ ਇੱਕ ਹੋਟਲ ਤੇ ਬਹਿ ਕੇ ਨਾਸ਼ਤਾ ਕੀਤੋਸ। ਨਾਸ਼ਤਾ ਕਰਦਿਆਂ ਉਹਨੂੰ ਆਪਣੀ ਵਹੁਟੀ ਦਾ ਖਿਆਲ ਆਇਆ, ਜਿੱਦਾਂ ਉਹਨੇ ਘੁੰਡ ਵੀ ਚੁੱਕ ਕੇ ਨਹੀਂ ਵੇਖਿਆ ਸੀ ਤੇ ਅੰਮੀ ਨੂੰ ਲੈ ਕੇ ਸ਼ਹਿਰ ਆ ਗਿਆ ਸੀ। ਉਹਦੇ ਦਿਲ ਉੱਤੇ ਕੀ ਬੀਤੀ ਹੋਵੇਗੀ? ਉਹਦੀ ਰਾਤ ਕਿੰਨੀ ਬੇਕਰਾਰੀ ਤੇ ਉਦਾਸੀ ਵਿੱਚ ਲੰਘੀ ਹੋਵੇਗੀ। ਉਹਦੇ ਖੁਰੇ ਕਿੰਨੇ ਚਾਅ ਤੇ ਅਰਮਾਨ ਦਿਲ ਵਿੱਚ ਰਹਿ ਗਏ ਸਨ। ਪਰ ਫੇਰ ਸੋਚਿਆ, ਅੱਲਾ ਅੰਮੀ ਨੂੰ ਸਲਾਮਤ ਰੱਖੇ, ਬਾਕੀ ਗੱਲਾਂ ਲਈ ਉਮਰ ਪਈ ਏ, ਉਹ ਜਦੋਂ ਵੀ ਘੁੰਡ ਚੁੱਕੇਗਾ ਉਹ ਸੁਹਾਗ ਦੀ ਰਾਤ ਹੋਵੇਗੀ। ਫਿਰ ਉਹਨੇ ਚਾਚੀ, ਮੀਆਂ ਅਬਦਲ ਤੇ ਅੰਮੀ ਲਈ ਕੁਝ ਬਿਸਕਟ ਤੇ ਫਲ ਫਰੂਟ ਖਰੀਦਿਆ ਤੇ ਹਸਪਤਾਲ ਪਰਤ ਆਇਆ। ਕਿ ਵੇਖਦਾ ਏ, ਮਾਂ ਜੀ ਉੱਠ ਕੇ ਬੈਠੇ ਅਬਦਲ ਨੂੰ ਜੱਫਾ ਮਾਰ ਕੇ ਗੱਲਾਂ ਪੈ ਕਰਦੇ ਨੇ ਤੇ ਜਰੇ ਜਰੇ ਉਹਦਾ ਮੂੰਹ ਚੁੰਮਦੇ ਨੇ। ਅੱਗੋਂ ਸਗਵਾਂ ਸਾਈਂ ਯੂਨਸ ਬਣ ਕੇ ਹੱਸਦਾ ਤੇ ਉਹਨਾਂ ਦੀ ਹਰ ਗੱਲ ਦੁਹਰਾਉਂਦਾ ਪਿਆ ਏ। ਉਹਦਾ ਬੋਲ ਬੁਲਾਰਾ ਸੁਣ ਕੇ ਇੱਕ ਵਾਰੀ ਤੇ ਖਾਲਦ ਨੂੰ ਵੀ ਇਹੋ ਲੱਗਾ ਭਈ ਸਾਈਂ ਯੂਨਸ ਪਿਆ ਬੋਲਦਾ ਏ। ਉਹ ਆਖਣ ਲੱਗਾ ਸੀ ਭਈ ਮੀਆਂ ਇਹ ਕੀ ਡਰਾਮਾ ਲਾਇਆ ਈ? ਪਰ ਮਾਂ ਜੀ ਨੂੰ ਉੱਠ ਕੇ ਬੈਠਿਆਂ ਤੇ ਗੱਲਾਂ ਕਰਦਿਆਂ ਵੇਖ ਕੇ ਉਹ ਚੁੱਪ ਹੋ ਗਿਆ। ਅੱਗੋਂ ਮੀਆਂ ਅਬਦਲ ਵੀ ਅੱਖ ਨੂਟ ਕੇ ਹੱਥ ਨਾਲ ਇਸ਼ਾਰਾ ਕੀਤਾ ਭਈ ਤੁਸੀਂ ਨਾ ਬੋਲਿਆ ਜੇ, ਮੈਂ ਜੋ ਕੁਝ ਕਰ ਰਿਹਾ ਉਹ ਠੀਕ ਏ। ਖਾਲਦ ਡਾਕਟਰ ਨੂੰ ਸਾਰੀ ਗੱਲ ਦੱਸੀ। ਉਹ ਖੁਸ਼ ਹੋਇਆ, ਆਖਣ ਲੱਗਾ, ਤੁਹਾਨੂੰ ਦੋਹਰੀ ਮੁਬਾਰਕ ਹੋਵੇ, ਇੱਕ ਵਿਆਹ ਦੀ ਤੇ ਦੂਜੀ ਮਾਂ ਜੀ ਨੂੰ ਨਵੀਂ ਹਯਾਤੀ ਲੱਭਣ ਦੀ। ਇਹ ਸਾਰਾ ਕਮਾਲ ਤੁਹਾਡੇ ਇਸ ਸਿੱਧੇ ਸਾਦੇ ਬੇਲੀ ਦਾ ਏ। ਤੁਸੀਂ ਮਾਂ ਜੀ ਦਾ ਇਹ ਸੁਪਨਾ ਟੁੱਟਣ ਨਾ ਦੇਣਾ। ਦਿਨ ਵਿੱਚ 2-1 ਵਾਰੀ ਜਾਂ ਕਿਸੇ ਕਿਸੇ ਵੇਲੇ ਇਹ ਉਹਨਾਂ ਨੂੰ ਆ ਕੇ ਮਿਲ ਲਵਿਆ ਕਰੇ। ਇਹ ਬੜਾ ਔਖਾ ਕੰਮ ਸੀ, ਪਰ ਮੀਆਂ ਅਬਦਲ ਹਾਮੀ ਭਰ ਲਈ। ਉਸ ਆਖਿਆ, ਬਾਊ ਖਾਲਦ, ਮਾਂ ਜੀ ਦੀ ਹਯਾਤੀ ਤੇ ਖੁਸ਼ੀ ਲਈ ਮੈਂ 2-1 ਵਾਰੀ ਕੇ ਉਹਨਾਂ ਨੂੰ 100 ਵਾਰੀ ਮਿਲਣ ਨੂੰ ਤਿਆਰ ਹਾਂ। ਤੂੰ ਮਿੱਠੇ ਚੌਲਾਂ ਦਾ ਬੰਦੋਬਸਤ ਕਰਦਾ ਰਵੀਂ, ਆਖੇਂਗਾ ਤੇ ਆਪਣੇ ਘਰ ਜਾਵਾਂਗਾ ਹੀ ਨਹੀਂ। 10 ਵਜੇ ਦੇ ਨੇੜੇ ਜਦੋਂ ਉਹ ਟਾਂਗੇ ਵਿੱਚ ਮਾਂ ਜੀ ਨੂੰ ਲੈ ਕੇ ਪਿੰਡ ਜਾ ਰਹੇ ਸਨ, ਅੱਗੋਂ ਇੱਕ ਟਾਂਗਾ ਆ ਗਿਆ, ਜਿਹਦੇ ਵਿੱਚ ਆਪਾ, ਬਾਸੂ, ਜ਼ੀਨਤ ਦਾ ਅੱਬਾ ਤੇ 2-1 ਹੋਰ ਰਿਸ਼ਤੇਦਾਰ ਜ਼ਨਾਨੀਆਂ ਬੈਠੇ ਹੋਏ ਸਨ। ਉਹ ਸਾਰੇ ਹਸਪਤਾਲ ਆ ਰਹੇ ਸਨ। ਖਾਲਦ ਟਾਂਗਾ ਰੋਕ ਕੇ ਸਾਰੀ ਗੱਲ ਦੱਸੀ
ਤੇ ਉਹ ਸਾਰੇ ਮਾਂ ਜੀ ਨੂੰ ਦੋਹਰੀਆਂ ਮੁਬਾਰਕਾਂ ਦਿੰਦੇ, ਇੱਕ ਪੁੱਤਰ ਦੇ ਵਿਆਹ ਤੇ ਦੂਜੇ ਦੇ ਲੱਭ ਜਾਣ ਦੀ। ਪਰ ਆਪਾ ਕੋਲੋਂ ਕੱਜ ਨਾ ਠਲਿਆ ਗਿਆ ਤੇ ਉਹ ਬਿਲਕ ਬਿਲਕ ਕੇ ਰੋਣ ਲੱਗ ਪਈ। ਆਖਦੀ, ਇਹ ਗਵਾਚੇ ਪੁੱਤਰ ਦਾ ਰਾਹ ਵੇਖ ਵੇਖ ਕੇ ਅੰਨੀ ਹੋ ਜਾਣ ਵਾਲੀ ਮਾਂ ਨਾਲ ਮਖੌਲ ਏ। ਬਾਸੂ ਉਹਨੂੰ ਤਸੱਲੀ ਦਿੱਤੀ। ਖਾਲਿਦ ਨੇ ਸਾਰੀ ਗੱਲ ਸਮਝਾਈ, ਪਰ ਉਹ ਆਖੇ, ਮੈਂ ਸਮਝਣੀ ਆ ਮੀਆਂ ਅਬਦਲ ਜੋ ਕੀਤਾ ਉਹਦੀ ਜ਼ਿੰਦਗੀ ਬਚਾਉਣ ਤੇ ਸਾਡੀ ਭਲਾਈ ਲਈ ਕੀਤਾ, ਪਰ ਇਹ ਝੂਠ ਕਦੋਂ ਤੀਕ ਲੁਕਾ ਰਵੇਗਾ। ਤੁਸੀਂ ਫਿਕਰ ਨਾ ਕਰੋ, ਖਾਲਿਦ ਆਖਿਆ, ਮੈਂ ਆਖ ਦਿਆਂਗਾ ਯੂਨਸ ਨੂੰ ਮੈਂ ਸ਼ਹਿਰ ਆਪਣੇ ਨਾਲ ਲੈ ਚਲਿਆ। ਮੀਆਂ ਅਬਦਲ ਹੁਣ ਵੀ ਮਾਂ ਜੀ ਦੇ ਨਾਲ ਜੁੜ ਕੇ ਬੈਠਾ ਸੀ ਤੇ ਉਹ ਉਹਦੇ ਨਾਲ ਗੱਲਾਂ ਕਰਕੇ ਆਪਣੇ ਦਿਲ ਦੀ ਹਵਾੜ ਕੱਢਦੇ ਪਏ ਸਨ। ਆਪਣੀ ਸਿੱਖ ਉਡੀਕ ਤੇ ਟੁੱਟਦੀਆਂ ਜੁੜਦੀਆਂ ਆਸਾਂ ਦੱਸਦੇ ਤੇ ਉਹਦਾ ਮੂੰਹ ਮੱਥਾ ਢੋ ਕੇ ਆਖਦੇ, ਕਿੱਡਾ ਸੋਹਣਾ ਤੇ ਜਵਾਨ ਹੋ ਗਿਆ ਮੇਰਾ ਯੂਨਸ, ਹਾਏ ਮੈਂ ਤਾਂ ਤੀਜੇ ਵੇਖ ਸਕਦੀ ਹੁੰਦੀ। ਜਿਵੇਂ ਚਲਦੀ ਚਲਦੀ ਮਸ਼ੀਨ ਪਟਾ ਲੈ ਜਾਣ ਨਾਲ ਖਲੋ ਜਾਂਦੀ ਤੇ ਪਟਾ ਚੜ੍ਹਾ ਦੇਣ ਨਾਲ ਫੇਰ ਚੱਲਣ ਲੱਗ ਪੈਂਦੀ ਏ, ਜਾਂ ਜਿਵੇਂ ਵਸਦਾ ਵਸਦਾ ਮੀਂਹ ਖਲੋ ਜਾਂਦਾ ਤੇ ਥੋੜ੍ਹੇ ਚਿਰ ਪਿੱਛੋਂ ਫੇਰ ਉਸੇ ਤਾਰ ਤੇ ਵਸਣ ਲੱਗ ਪੈਂਦਾ ਏ, ਉਸੇ ਤਰ੍ਹਾਂ ਘਰ ਵਿੱਚ ਖੁਸ਼ੀਆਂ, ਹਾਸਿਆਂ ਤੇ ਚਾਵਾਂ ਦਾ ਡਕਿਆ ਹੋਇਆ ਰੌਲਾ ਖੰਭ ਝਾੜ ਕੇ ਉੱਠ ਖਲੋਤਾ। ਇੰਜ ਲੱਗਦਾ ਜਿਵੇਂ ਕੱਲ੍ਹ ਦੀ ਚੜ੍ਹੀ ਹੋਈ ਜੰਝ ਹੁਣ ਡੁੱਕ ਕੇ ਆਈ ਹੋਵੇ। ਮਾਂ ਜੀ ਨੂੰ ਸਾਰੀਆਂ ਭੁੱਲੀਆਂ ਹੋਈਆਂ ਗੱਲਾਂ ਜਿਵੇਂ ਯਾਦ ਆਉਣ ਲੱਗ ਪਈਆਂ। ਘਰ ਆਉਂਦਿਆਂ ਹੀ ਪੁੱਛਿਆ ਉਹਨੇ, ਮੇਰੀ ਨੂੰਹ ਕਿੱਥੇ? ਆਪਾ ਵਹੁਟੀ ਨੂੰ ਲਿਆਈ। ਉਹ ਅਜੇ ਤੀਕ ਵਿਆਹ ਦੇ ਉਸ ਜੋੜੇ ਵਿੱਚ ਸੀ ਜਿਹੜਾ ਮਾਪਿਆਂ ਦੇ ਘਰੋਂ ਪਾ ਕੇ ਟੁਰੀ ਸੀ, ਪਰ ਉਹਦਾ ਮੂੰਹ ਕੁਰਮਾਏ ਹੋਏ ਫੁੱਲ ਵਰਗਾ ਜਾਪਦਾ ਸੀ। ਉਹਨੇ ਆ ਕੇ ਮਾਂ ਜੀ ਨੂੰ ਸਲਾਮ ਕੀਤਾ, ਉਹਨਾਂ ਸੀਨੇ ਨਾਲ ਲਾਇਆ, ਮੂੰਹ ਸਿਰ ਚੁੰਮਿਆ, ਹੱਥਾਂ ਨਾਲ ਉਹਦੇ ਕੱਪੜੇ ਤੇ ਗਹਿਣੇ ਢੋਂਦੇ ਤੇ ਖੁਸ਼ ਹੁੰਦੇ ਰਹੇ। ਫਿਰ ਆਪਾ ਨੂੰ ਆਖਿਆ, ਮੇਰਾ ਕੈਂਠਾ ਲੈ ਕੇ ਆ। ਆਪਾ ਕੈਂਠਾ ਲੈ ਆਈ। ਮਾਂ ਜੀ ਉਹ ਕੈਂਠਾ ਜ਼ੀਨਤ ਦੇ ਗਲ ਵਿੱਚ ਪਾਇਆ, ਫਿਰ ਮੂੰਹ ਸਿਰ ਚੁੰਮਿਆ ਤੇ ਦੁਆਵਾਂ ਦੇਣ ਲੱਗ ਪਏ। ਅੱਲਾ ਤੈਨੂੰ ਭਾਗ ਲਾਏ, ਤੇਰੀ ਵੱਲ ਵਧਾਏ। ਹਾਏ ਜੇ ਅੱਜ ਹਕੀਮ ਹੋਰੀ ਹੁੰਦੇ ਕਿੰਨੇ ਖੁਸ਼ ਹੁੰਦੇ ਆਪਣੀ ਨੂੰਹ ਤੇ ਗਵਾਚੇ ਹੋਏ ਪੁੱਤਰ ਨੂੰ ਵੇਖ ਕੇ। ਆਪਾ ਗੁੱਸੇ ਨਾਲ ਆਖਿਆ, ਬਸ ਕਰੋ ਮਾਂ ਜੀ, ਐਸ ਖੁਸ਼ੀ ਦੇ ਮੌਕੇ ਉੱਤੇ ਹੁਣ ਹੋਰ ਨਾ ਰਵਾਓ। ਘਰ ਵੜਦਿਆਂ ਹੀ ਖਾਲਿਦ ਇਹ ਵੇਖ ਲਿਆ ਸੀ ਭਈ ਦੇਗਾਂ ਚੜ੍ਹੀਆਂ ਹੋਈਆਂ ਨੇ ਤੇ ਵਲੀਮੇ ਦੀ ਰੋਟੀ ਪੱਕ ਰਹੀ ਏ, ਪਰ ਉਹਨੂੰ ਇਹ ਚੰਗਾ ਨਾ ਲੱਗਾ। ਉਹਨੇ ਅਨੂ ਨੂੰ ਸੱਦ ਕੇ ਸ਼ਿਕਵਾ ਕੀਤਾ, ਤੂੰ ਦੇਗਾਂ ਚਾੜੀਆਂ ਹੋਈਆਂ ਨੇ, ਪਰ ਜੇ ਮਾਂ ਜੀ ਨੂੰ ਕੁਝ ਹੋ ਜਾਂਦਾ ਤੇ ਫੇਰ ਵੀ ਰੋਟੀ ਤੇ ਪਕਣੀ ਹੀ ਸੀ ਨਾ। ਅਨੂ ਇਹ ਗੱਲ ਆਖ ਕੇ ਫਿਰ ਦੇਗਾਂ ਵੱਲ ਟੁਰ ਗਿਆ। ਭਾਵੇਂ ਅਨੂ ਦੀ ਗੱਲ ਵੀ ਉਹਨੂੰ ਚੰਗੀ ਨਾ ਲੱਗੀ, ਪਰ ਉਹਨੇ ਸੋਚਿਆ ਆਖਦਾ ਤੇ ਠੀਕ ਹੀ ਏ। ਪ੍ਰਾਹੁਣੇ ਬੂਹੇ ਤੇ ਬੈਠੇ ਸਨ, ਸਗੋਂ ਜਿਨ੍ਹਾਂ ਸ਼ਾਮੀ ਜਾਂ ਸਵੇਰੇ ਟੁਰ ਜਾਣਾ ਸੀ ਉਹ ਵੀ ਨਹੀਂ ਗਏ ਸਨ ਭਈ ਕਿਧਰੇ ਫੇਰ ਨਾ ਆਉਣਾ ਪੈ ਜਾਏ। ਹੌਲੀ ਹੌਲੀ ਉਹਨੂੰ ਅਨੂ ਦਾ ਹਕੀਕਤ ਪਸੰਦਾਨਾ ਰਵੱਈਆ ਤੇ ਸਾਫ਼ ਗੋਈ ਚੰਗੀ ਲੱਗਣ ਲੱਗ ਪਈ ਤੇ ਉਹ ਵੀ ਉੱਠ ਕੇ ਆਰੇ ਲੱਗ ਗਿਆ। ਥੋੜ੍ਹੇ ਚਿਰ ਪਿੱਛੋਂ ਘਰ ਵਿੱਚ ਰੌਲਾ ਜਿਹਾ ਪੈ ਗਿਆ, ਲੰਘ ਆਓ ਜੀ, ਜੀ ਆਇਆਂ ਨੂੰ, ਬਿਸਮਿਲ੍ਲਾ, ਵਾਹ ਭਈ ਵਾਹ, ਬੜੀ ਭਾਗਾਂ ਵਾਲੀ ਵਹੁਟੀ ਏ, ਤੁਸਾਂ ਪੈਰ ਬਾਹਰ ਕੱਢੇ ਨੇ, ਅੰਦਰ ਆ ਜਾਓ। ਵਹੁਟੀ ਅੰਦਰ ਬੈਠੀ ਏ। ਖਾਲਿਦ ਦੇਗਾਂ ਵਾਲੇ ਪਾਸੋਂ ਪਰਤਦਿਆਂ ਹੋਇਆਂ ਸੁਣਿਆ ਤੇ ਸੋਚਿਆ, ਇਹ ਕਿਹੜਾ ਉਚੇਚਾ ਪ੍ਰਾਹੁਣਾ ਆ ਗਿਆ ਏ, ਕੌਣ ਆਇਆ ਏ? ਉਹਨੇ ਨੇੜੇ ਆ ਕੇ ਪੁੱਛਿਆ। ਮਡੂਰੀ ਆਈ ਏ, ਕਿਸੇ ਦੱਸਿਆ। ਉਹਦਾ ਤਰਾਹ ਜਿਹਾ ਨਿਕਲ ਗਿਆ, ਜਿਵੇਂ ਸੱਪ ਨਿਕਲ ਆਇਆ ਹੋਵੇ, ਸਗੋਂ ਦੋ ਮੂੰਹੀ ਸਪਣੀ। ਉਹ ਸਪਣੀ ਦੀ ਲੀਕ ਉੱਤੇ ਟੁਰਦਾ ਟੁਰਦਾ ਪਸਾਰ ਵੱਲ ਆਇਆ। ਉਹਦਾ ਜੀ ਕਰਦਾ ਸੀ ਆਖੇਗਾ, ਤੂੰ ਕਿਉਂ ਆਈ ਏ, ਕਿ ਵੇਖਣ ਵਿਖਾਣ ਆਈ ਏ? ਡੰਗ ਮਾਰ ਕੇ ਲੁਕ ਛੁਪ ਜਾਈਦਾ ਏ, ਆਪੂ ਕੰਡੇ ਲੱਗ ਜਾਈਏ ਤੇ ਡੁੱਬਣ ਵਾਲਿਆਂ ਦਾ ਤਮਾਸ਼ਾ ਨਹੀਂ ਵੇਖੀਦਾ, ਹੋਰ ਅਜ਼ਮਾਇਸ਼ਾਂ ਵਿੱਚ ਨਹੀਂ ਪਾਈਦਾ। ਪਰ ਉਹ ਬੂਹੇ ਵਿੱਚ ਰੁਕ ਗਿਆ। ਅੰਦਰ ਕੁੜੀਆਂ ਵਹੁਟੀ ਕੋਲ ਝੁਰਮਟ ਪਾਇਆ ਹੋਇਆ ਸੀ। ਫਿਰ ਆਪਾ ਆ ਕੇ ਸ਼ਿਕਾਇਤ ਕੀਤੀ, ਆਸ਼ੀ 200 ਰੁਪਈਆ ਤੇ ਸੂਟ ਲਿਆਈਏ। ਫਿਰ ਕੀ ਹੋਇਆ? ਉਹਨੇ ਆਖਿਆ, ਪੁੱਜਦੇ ਘਰ ਦੀ ਨੂੰਹ ਏ, ਇਹ ਤੇ ਬੜਾ ਭਾਰ ਹੈ ਸਾਡੇ ਉੱਤੇ। ਆਪਾ ਆਖਿਆ, ਸਾਡੇ ਉੱਤੇ ਕਾਹਦਾ ਭਾਰ ਹੈ? ਖਾਲਿਦ ਉੱਚੀ ਆਵਾਜ਼ ਵਿੱਚ ਆਖਿਆ ਤਾਂ ਜੀ ਉਹ ਵੀ ਸੁਣ ਲਵੇ। ਉਹਨੇ ਆਪਣੀ ਖੁਸ਼ੀ ਤੇ ਮਰਜ਼ੀ ਨਾਲ ਤੇ ਆਪਣੀ ਇੱਜ਼ਤ ਵਧਾਉਣ ਲਈ ਦਿੱਤਾ ਹੈ ਕਿ ਪਿੰਡ ਦੇ ਆਮ ਲੋਕਾਂ ਵਾਂਗ 5-10 ਛਿੱਲੜ ਦਿੰਦੀ ਚੰਗੀ ਲੱਗਦੀ ਸੀ। ਅਖੀਰ ਉਹ ਵੇਲਾ ਆ ਗਿਆ ਜਿਹਦੀ ਉਹਨੂੰ ਉਡੀਕ ਸੀ। ਉਹ ਸ਼ਨੀਲ ਦੀ ਕਢਾਈ ਵਾਲੇ ਕਲੇਜੀ ਰੰਗ ਦੇ ਸੂਟ ਵਿੱਚ ਗਾਹਣਿਆਂ ਨਾਲ ਲੱਦੀ ਅੰਦਰੋਂ ਨਿਕਲੀ। ਅੱਜ ਉਹਨੂੰ ਉਹਦੇ ਕੋਲੋਂ ਡਰ ਨਹੀਂ ਸੀ ਆ ਰਿਹਾ। ਉਹਨੇ ਬਰੂਹਾਂ ਵਿੱਚ ਖਲੋ ਕੇ ਖਾਲਿਦ ਵੱਲ ਤੱਕਿਆ। ਇਹ ਬੜੀ ਅਚਰਜ ਤੱਕਣੀ ਸੀ,
ਜਿਵੇਂ ਛੁਰੀ ਫਿਰ ਜਾਣ ਪਿੱਛੋਂ ਗਾਂ ਆਪਣੇ ਪਿਆਰ ਕਰਨ ਵਾਲੇ ਮਾਲਕ ਵੱਲ ਵੇਖਦੀ ਏ। ਬਹੁਤ ਪਿਆਰੀ ਵਹੁਟੀ ਏ, ਉਹਨੇ ਆਖਿਆ। ਜੀ। ਪਿੱਛੋਂ ਆਪਾ ਆ ਗਈ। ਕਹਿਣ ਲੱਗੀ, ਉਹਨੇ ਅਜੇ ਨਹੀਂ ਵੇਖੀ, ਤਾਂ ਹੀ ਬੂਹਾ ਮਲ ਕੇ ਬੈਠੇ ਨੇ। ਆਸ਼ੀ ਹੱਸਣ ਲੱਗ ਪਈ। ਵਿਖਾ ਦੇ ਉਹਨੇ। ਹਾਸਾ ਉਹਦੇ ਚਿਹਰੇ ਉੱਤੇ ਫੱਬਦਾ ਨਹੀਂ ਪਿਆ ਸੀ। ਵਿਆਹ ਪਿੱਛੋਂ ਉਹਦਾ ਮੂੰਹ ਮੁਹਾਂਦਰਾ ਹੋਰ ਬਦਲ ਗਿਆ ਸੀ, ਪਰ ਹੱਸਣ ਵੇਲੇ ਉਹਦੀ ਗੱਲ ਵਿੱਚ ਜਿਹੜਾ ਬੇਮਾਲੂਮ ਜਿਹਾ ਟੋਆ ਪੈਂਦਾ ਸੀ, ਉਹਦੇ ਤੋਂ ਬਚਣ ਲਈ ਉਹਨੇ ਧਿਆਨ ਥੱਲੇ ਕਰ ਲਿਆ। ਉਹਨੂੰ ਬੂਹੇ ਵੱਲ ਜਾਂਦੀ ਨੂੰ ਭਰਿਆ ਹੋਇਆ ਸਾਰਾ ਵਿਹੜਾ ਵੇਖਣ ਲੱਗ ਪਿਆ। ਖੋਰੇ ਉਹਨਾਂ ਇਹੋ ਜਿਹੀ ਵੱਡੇ ਘਰ ਦੀ ਤੇ ਸੋਹਣੀ ਜ਼ਨਾਨੀ ਕਦੀ ਨਹੀਂ ਵੇਖੀ ਸੀ, ਜਾਂ ਫਿਰ ਇਹੋ ਜਿਹੇ ਕੱਪੜੇ ਗਾਹਣੇ ਜਾਂ ਇਹੋ ਜਿਹੀ ਮੋਰਾਂ ਵਰਗੀ ਚਾਲ। ਉਹ ਉੱਠ ਕੇ ਦਰੀਆਂ ਵਿਛਾਉਣ ਲੱਗ ਪਿਆ।